ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੁੱਤੇ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਅਪਡੇਟ ਅਮਰੀਕਾ ਜਿਸ ਦੇ ਵਿੱਚ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ, ਸੋਨੇ ਚਾਂਦੀ ਦੇ ਰੇਟ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅੱਜ 5 ਅਪ੍ਰੈਲ ਦਿਨ ਮੰਗਲਵਾਰ ਤੇ ਹੁਣ ਤੁਹਾਡੇ ਲਈ ਪੇਸ਼ ਕਰਾਂਗੇ ਖਬਰਾਂ ਦਾ ਬੁਲੇਟਿਨ। ਸਾਡੇ ਅੱਜ ਦੇ ਇਸ ਖਬਰਾਂ ਦੇ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਸੰਤੋਖ ਸਿੰਘ ਬਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਨਾਜਰ ਸਿੰਘ ਰਿਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਤੇ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਨਜ਼ਰ ਬਣਾਵਾਂਗੇ ਜਿਹੜੀ ਅੱਜ ਵਿਸਕੌਨਸਨ ਸਟੇਟ ਦੇ ਵਿੱਚ ਪ੍ਰਾਇਮਰੀ ਹੋਈਆਂ, ਜਿਸ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਵਿੱਚ ਡੋਨਲਡ ਟਰੰਪ, ਟੈਡ ਕਰੂਜ਼ ਤੇ ਜੌਨ ਕੇਸਿਕ ਦੇ ਦਰਮਿਆਨ ਮੁਕਾਬਲਾ ਸੀ। ਇਸ ਮੌਕੇ ਦੇ ਉੱਤੇ ਡੋਨਲਡ ਟਰੰਪ 736 ਡੈਲੀਗੇਟਸ ਦੇ ਨਾਲ ਸਭ ਤੋਂ ਅੱਗੇ ਜਿਹੜੇ ਜੀ ਚੱਲ ਰਹੇ ਸੀ ਤੇ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਟੈਡ ਕਰੂਜ਼ ਉਹਨਾਂ ਨੇ ਇਹ ਪ੍ਰਾਇਮਰੀ ਵਿਸਕੌਨਸਨ ਦੀ ਜਿੱਤ ਲਈ ਆ। ਹੁਣ ਤੱਕ ਹੋਈ ਕਾਊਂਟਿੰਗ ਦੇ ਵਿੱਚ 51% ਵੋਟਾਂ ਟੈਡ ਕਰੂਜ਼ ਦੇ ਹੱਕ ਦੇ ਵਿੱਚ ਪਈਆਂ। ਦੂਜੇ ਨੰਬਰ ਤੇ ਡੋਨਲਡ ਟਰੰਪ 32% ਵੋਟਾਂ ਦੇ ਨਾਲ ਤੇ ਜੌਨ ਕੇਸਿਕ 14% ਵੋਟਾਂ ਦੇ ਨਾਲ ਤੀਜੇ ਨੰਬਰ ਤੇ ਰਹੇ। ਇੱਥੇ 24 ਡੈਲੀਗੇਟਸ ਵਿਸਕੌਨਸਨ ਦੇ ਰਿਪਬਲਿਕਨ ਪਾਰਟੀ ਦੇ ਵੱਲੋਂ ਉਹ ਟੈਡ ਕਰੂਜ਼ ਦੇ ਹੱਕ ਦੇ ਵਿੱਚ ਆਉਣ ਵਾਲੀ ਕਨਵੈਨਸ਼ਨ ਦੇ ਵਿੱਚ ਵੋਟਿੰਗ ਕਰਨਗੇ ਤੇ ਇਸੇ ਦੇ ਨਾਲ ਟੋਟਲ ਡੈਲੀਗੇਟਸ ਟੈਡ ਕਰੂਜ਼ ਦੇ ਹੁਣ ਵੱਧ ਕੇ 493 ਦੇ ਉੱਤੇ ਜਾ ਪਹੁੰਚੇ ਨੇ। ਰਿਪਬਲਿਕਨ ਪਾਰਟੀ ਦੇ ਵਿੱਚ ਕਿਸੇ ਨੂੰ ਵੀ ਨੋਮੀਨੇਸ਼ਨ ਜਿੱਤਣ ਦੇ ਲਈ ਕੁੱਲ 1237 ਡੈਲੀਗੇਟਸ ਦਾ ਸਹਾਰਾ ਚਾਹੀਦਾ ਆ। ਪੋਲੀਟੀਕਲ ਪੰਡਿਤ ਦੇ ਮੁਤਾਬਕ ਡੋਨਲਡ ਟਰੰਪ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਅਬੋਰਸ਼ਨ ਨੂੰ ਲੈ ਕੇ ਕਾਫੀ ਬਿਆਨਬਾਜ਼ੀ ਜਿਹੜੀ ਕੀਤੀ ਸੀ, ਉਹ ਇਹਨਾਂ ਦੇ ਕਾਫੀ ਅਗੇਂਸਟ ਗਈ ਆ ਤੇ ਓਵਰਆਲ ਰਿਪਬਲਿਕਨ ਪਾਰਟੀ ਦੀ ਐਸਟੈਬਲਿਸ਼ਮੈਂਟ ਡੋਨਲਡ ਟਰੰਪ ਨੂੰ ਥੱਲੇ ਲਾਉਣ ਦੇ ਲਈ ਹਰ ਹੀਲਾ ਕਰ ਰਹੀ ਆ। ਸੋ ਸ਼ਾਇਦ ਉਸੇ ਦਾ ਹੀ ਨਤੀਜਾ ਵਿਸਕੌਨਸਨ ਦੇ ਵਿੱਚ ਦੇਖਣ ਨੂੰ ਮਿਲਿਆ। ਤੇ ਹੁਣ ਜੇ ਨਜ਼ਰ ਮਾਰੀਏ ਡੈਮੋਕ੍ਰੇਟ ਪਾਰਟੀ ਦੇ ਉੱਤੇ, ਉੱਥੇ ਜਿਹੜਾ ਮੁਕਾਬਲਾ ਹੈਲਰੀ ਕਲਿੰਟਨ ਅਤੇ ਬਰਨੀ ਸੈਂਡਰਸ ਦੇ ਵਿਚਕਾਰ ਚੱਲ ਰਿਹਾ ਆ ਤੇ ਇੱਥੇ ਵਿਸਕੌਨਸਨ ਦੇ ਵਿੱਚ ਬਰਨੀ ਸੈਂਡਰਸ ਨੇ ਹੈਲਰੀ ਕਲਿੰਟਨ ਨੂੰ ਹਰਾ ਦਿੱਤਾ ਆ। ਹੁਣ ਤੱਕ ਕਾਊਂਟਿੰਗ ਤੱਕ 55% ਵੋਟਾਂ ਬਰਨੀ ਸੈਂਡਰਸ ਦੇ ਹੱਕ ਦੇ ਵਿੱਚ ਅਤੇ 45% ਹੈਲਰੀ ਕਲਿੰਟਨ ਦੇ ਹੱਕ ਦੇ ਵਿੱਚ ਗਈਆਂ। ਤੇ ਇਸ ਮੌਕੇ ਦੇ ਉੱਤੇ ਵਿਸਕੌਨਸਨ ਚੋਂ 44 ਡੈਲੀਗੇਟਸ ਬਰਨੀ ਸੈਂਡਰਸ ਅਤੇ 28 ਡੈਲੀਗੇਟਸ ਹੈਲਰੀ ਕਲਿੰਟਨ ਦੇ ਹੱਕ ਦੇ ਵਿੱਚ ਗਏ ਨੇ। ਹੈਲਰੀ ਕਲਿੰਟਨ ਹੁਣ 1271 ਡੈਲੀਗੇਟਸ ਅਤੇ ਬਰਨੀ ਸੈਂਡਰਸ 1024 ਡੈਲੀਗੇਟਸ ਦੇ ਉੱਤੇ ਮੌਜੂਦ ਨੇ। ਇਹਨਾਂ ਦੀ ਪਾਰਟੀ ਦੇ ਵਿੱਚੋਂ ਨੋਮੀਨੇਸ਼ਨ ਜਿੱਤਣ ਲਈ 2383 ਡੈਲੀਗੇਟਸ ਦਾ ਸਹਾਰਾ ਚਾਹੀਦਾ ਆ। ਇਹਨਾਂ ਦੇ ਵਿੱਚ ਸੁਪਰ ਡੈਲੀਗੇਟਸ ਨੂੰ ਕਾਊਂਟ ਨਹੀਂ ਕੀਤਾ ਗਿਆ। ਪਿਛਲੀਆਂ ਹੋਈਆਂ ਪ੍ਰਾਇਮਰੀਜ਼ ਦੇ ਵਿੱਚ ਬਰਨੀ ਸੈਂਡਰਸ ਨੇ ਲਗਾਤਾਰ ਹੈਲਰੀ ਕਲਿੰਟਨ ਨੂੰ ਹਰਾਇਆ ਆ ਤੇ ਇਹ ਮੋਮੈਂਟਮ ਉਹਨਾਂ ਦਾ ਵਿਸਕੌਨਸਨ ਦੇ ਵਿੱਚ ਵੀ ਜਾਰੀ ਰਿਹਾ। ਮਾਹਰਾਂ ਦਾ ਮੰਨਣਾ ਆ ਐਸੇ ਮੋਮੈਂਟਮ ਦੇ ਨਾਲ ਜਿਹੜੇ ਸੁਪਰ ਡੈਲੀਗੇਟਸ ਆ, ਜਿਹੜੇ ਕਿ ਮੈਜੋਰਟੀ ਇਸ ਟਾਈਮ ਹੈਲਰੀ ਕਲਿੰਟਨ ਦੇ ਹੱਕ ਦੇ ਵਿੱਚ ਨੇ, ਉਹ ਬਰਨੀ ਸੈਂਡਰਸ ਦੀ ਝੋਲੀ ਵਿੱਚ ਜਾ ਸਕਦੇ ਨੇ। ਹੈਲਰੀ ਕਲਿੰਟਨ ਜੋ ਕਿ ਇਹ ਸੋਚ ਚੁੱਕੇ ਸੀ ਵੀ ਉਹਨਾਂ ਦਾ ਜਿੱਤਣਾ ਆਲਮੋਸਟ ਤੈਅ ਹੀ ਆ, ਉਹਨਾਂ ਨੂੰ ਇਸ ਹਾਰ ਤੋਂ ਕਾਫੀ ਨਿਰਾਸ਼ਾ ਹੋਈ ਆ। ਇਸ ਤੋਂ ਅਗਲੀਆਂ ਪ੍ਰਾਇਮਰੀਜ਼ ਡੈਮੋਕ੍ਰੇਟ ਪਾਰਟੀ ਦੀਆਂ ਵਿਓਮਿੰਗ ਦੇ ਵਿੱਚ 9 ਅਪ੍ਰੈਲ ਨੂੰ ਅਤੇ 19 ਅਪ੍ਰੈਲ ਨੂੰ ਨਿਊਯਾਰਕ ਦੇ ਵਿੱਚ ਦੋਨੋਂ ਪਾਰਟੀਆਂ ਦੀਆਂ ਹੋਣ ਜਾ ਰਹੀਆਂ ਆ। ਪੈਨਮਾ ਦਸਤਾਵੇਜ਼ਾਂ ਨੇ ਅੱਜ ਆਪਣੀ ਪਹਿਲੀ ਸਿਆਸੀ ਬਲੀ ਲਈ ਆਈਸਲੈਂਡ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਅੱਜ ਅਸਤੀਫਾ ਦਿੱਤਾ। ਆਈਸਲੈਂਡ ਦੇ ਪ੍ਰਾਈਮ ਮਿਨਿਸਟਰ ਸਿਗਮੁੰਡੁਰ ਡੇਵਿਡ ਗੁਨਲੌਗਸਨ, ਜਿਨ੍ਹਾਂ ਦੇ ਅਸਤੀਫੇ ਦੀ ਮੰਗ ਲਗਾਤਾਰ ਹੋ ਰਹੀ ਸੀ, ਜਦ ਇਹ ਪਤਾ ਲੱਗਾ ਵੀ ਉਹਨਾਂ ਨੇ ਬ੍ਰਿਟਿਸ਼ ਵਰਜਨ ਆਈਲੈਂਡ ਦੇ ਵਿੱਚ ਇੱਕ ਕੰਪਨੀ ਬਣਾਈ ਆ ਤੇ ਜਿਸ ਦਾ ਪੈਸਾ ਉਹ ਪੈਨਮਾ ਦੇ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ। ਜਦ ਪਹਿਲੋਂ ਉਹਨਾਂ ਦਾ ਨਾਮ ਆਇਆ ਤਾਂ ਉਸ ਦੇ ਵਿੱਚ ਇਹਨਾਂ ਨੇ ਅਸਤੀਫਾ ਦੇਣ ਤੋਂ ਮਨਾ ਕੀਤਾ। ਬਾਅਦ ਦੇ ਵਿੱਚ ਆਈਸਲੈਂਡ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਅਸਤੀਫੇ ਦੀ ਮੰਗ ਕੀਤੀ ਅਤੇ ਲੋਕਾਂ ਦੇ ਦਬਾਅ ਹੇਠ ਝੁਕਣਾ ਪਿਆ।
ਇਸ ਦੀ ਜਾਣਕਾਰੀ ਅੱਜ ਆਈਸਲੈਂਡ ਦੇ ਇੱਕ ਸਰਕਾਰੀ ਮਿਨਿਸਟਰ ਨੇ ਦਿੱਤੀ। ਪੈਨਾਮਾ ਦਸਤਾਵੇਜ਼ਾਂ ਨੂੰ ਮੋਸੈਕ ਫੋਨਸੇਕਾ ਦੀ ਇੱਕ ਲਾ ਫਰਮ ਆ ਉਹਨਾਂ ਨੇ ਜਾਰੀ ਕੀਤਾ ਸੀ। ਇਹਨਾਂ ਪੇਪਰਾਂ ਦੇ ਵਿੱਚ 1000 ਤੋਂ ਵੱਧ US ਕੰਪਨੀਆਂ ਦਾ ਨਾਮ ਆਇਆ ਹੈ ਅਤੇ 50 ਦੇਸ਼ਾਂ ਦੇ 140 ਉੱਚ ਕੋਟੀ ਦੇ ਪੋਲੀਟੀਸ਼ੀਅਨਾਂ ਦਾ ਵੀ ਇਸ ਦੇ ਵਿੱਚ ਨਾਮ ਆ। US ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਨੇ ਇਹ ਆਖਿਆ ਵੀ ਇਹ ਰਿਪੋਰਟ ਆ ਉਹਨਾਂ ਦੀ ਜਾਂਚ ਤੋਂ ਬਾਅਦ ਦੇ ਵਿੱਚ ਕਥਿਤ ਕੰਪਨੀਆਂ ਦੇ ਉੱਤੇ ਜਾਂਚ ਹੋਵੇਗੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਅੱਜ ਰਿਪਬਲਿਕਨ ਕੈਂਡੀਡੇਟਸ ਡੋਨਾਲਡ ਟਰੰਪ ਅਤੇ ਸੈਨੇਟਰ ਟੈਡ ਕਰੂਜ਼ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਆਖਿਆ ਵੀ ਜਦ ਵੀ ਉਹ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਨੇ, ਫੋਰਨ ਲੀਡਰਸ ਨੂੰ ਮਿਲਦੇ ਨੇ, ਤਾਂ ਉਹਨਾਂ ਲੀਡਰਸ ਦਾ ਟੈਡ ਕਰੂਜ਼ ਅਤੇ ਡੋਨਾਲਡ ਟਰੰਪ ਦੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਇਹੀ ਸਵਾਲ ਰਹਿੰਦੇ ਨੇ ਵੀ ਇਹ ਕੀ ਕਹਿ ਰਹੇ ਨੇ ਤੇ ਕੀ ਵਾਕਿਆ ਹੀ ਅਮਰੀਕਾ ਇਸ ਤਰੀਕੇ ਦੇ ਨਾਲ ਸੋਚਦਾ ਆ। ਪ੍ਰੈਜ਼ੀਡੈਂਟ ਬਰਾਕ ਓਬਾਮਾ ਦਾ ਕਹਿਣਾ ਹੈ ਵੀ ਜਿਸ ਤਰੀਕੇ ਦੇ ਪ੍ਰਪੋਜ਼ਲ ਡੋਨਾਲਡ ਟਰੰਪ ਦੇ ਅਤੇ ਟੈਡ ਕਰੂਜ਼ ਦੇ ਇਮੀਗ੍ਰੇਸ਼ਨ ਨੂੰ ਵਿਸ਼ੇਸ਼ ਤੌਰ ਤੇ ਲੈ ਕੇ ਆ ਰਹੇ ਨੇ, ਉਹ ਉਹਨਾਂ ਤੋਂ ਕਾਫੀ ਚਿੰਤਤ ਨੇ ਤੇ ਬਾਹਰਲੇ ਮੁਲਕ ਦੇ ਲੀਡਰ ਵੀ ਉਸ ਤੋਂ ਖਾਸੇ ਚਿੰਤਤ ਨਜ਼ਰ ਆ ਰਹੇ ਨੇ। ਪ੍ਰੈਜ਼ੀਡੈਂਟ ਬਰਾਕ ਓਬਾਮਾ ਆਪਣੇ ਅਹੁਦੇ ਦਾ ਪੂਰਾ ਲਾਭ ਡੈਮੋਕ੍ਰੇਟ ਪਾਰਟੀ ਦੇ ਹੱਕ ਦੇ ਵਿੱਚ ਦਿਖਾਉਂਦੇ ਨਜ਼ਰ ਆ ਰਹੇ ਨੇ। ਮਿਸਿਸਿਪੀ ਦੇ ਗਵਰਨਰ ਰਿਪਬਲਿਕਨ ਫਿਲ ਬ੍ਰਾਇੰਟ ਉਹਨਾਂ ਨੇ ਅੱਜ ਇੱਕ ਬਿੱਲ ਜਿਸ ਦੇ ਵਿੱਚ ਰਿਲੀਜੀਅਸ ਗਰੁੱਪ ਤੇ ਪ੍ਰਾਈਵੇਟ ਬਿਜ਼ਨਸ ਨੂੰ ਅਧਿਕਾਰ ਹੋਵੇਗਾ ਵੀ ਉਹ ਕਿਸੇ ਵੀ ਗੇ ਜਾਂ ਟਰਾਂਸਜੈਂਡਰ ਬੰਦੇ ਨੂੰ ਪੀਪਲ ਨੂੰ ਸਰਵਿਸ ਦੇਣ ਤੋਂ ਮਨਾ ਕਰ ਸਕਦੇ ਆ, ਉਹਨਾਂ ਨੇ ਬਗੈਰ ਕਿਸੇ ਹਿਚਕਿਚਾਹਟ ਤੋਂ ਉਸ ਦੇ ਉੱਤੇ ਹਸਤਾਖਰ ਕਰਕੇ ਉਸ ਨੂੰ ਲਾਅ ਦੇ ਵਿੱਚ ਤਬਦੀਲ ਕਰ ਦਿੱਤਾ। ਹੁਣ ਇਸ ਲਾਅ ਦੇ ਤਹਿਤ ਕੋਈ ਵੀ ਰਿਲੀਜੀਅਸ ਗਰੁੱਪ, ਕੋਈ ਵੀ ਪ੍ਰਾਈਵੇਟ ਬਿਜ਼ਨਸ ਕਿਸੇ ਵੀ ਲੈਸਬੀਅਨ, ਗੇ, ਬਾਈਸੈਕਸ਼ੂਅਲ, ਟਰਾਂਸਜੈਂਡਰ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਆਪਣੇ ਧਾਰਮਿਕ ਬਲੀਫ ਦੇ ਆਧਾਰ ਦੇ ਉੱਤੇ ਸਰਵਿਸ ਦੇਣ ਤੋਂ ਮਨਾ ਕਰ ਸਕਦਾ ਆ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਆਫ ਮਿਸਿਸਿਪੀ ਨੇ ਇਸ ਦਾ ਕੜਾ ਵਿਰੋਧ ਕੀਤਾ ਤੇ ਹੋਰ ਵੀ ਦੇਸ਼ ਦੇ ਕਈ ਥਾਵਾਂ ਤੇ ਇਸ ਬਿੱਲ ਦਾ ਲਾਭ ਬਣਨ ਦੇ ਉੱਤੇ ਖਾਸਾ ਵਿਰੋਧ ਦੇਖਿਆ ਗਿਆ। ਸੈਨ ਫਰਾਂਸਿਸਕੋ ਅਮਰੀਕਾ ਦਾ ਪਹਿਲਾ ਸ਼ਹਿਰ ਬਣਿਆ ਆ ਜਿੱਥੇ 6 ਹਫ਼ਤੇ ਦੀ ਫੁੱਲ ਪੇਡ ਪੈਟਰਨਲ ਲੀਵ ਉਹ ਮਿਲਿਆ ਕਰੇਗੀ। ਇਸ ਬਿੱਲ ਨੂੰ ਸਿਟੀ ਹਾਲ ਦੇ ਵਿੱਚ ਬੋਰਡ ਆਫ ਸੁਪਰਵਾਈਜ਼ਰ ਨੇ ਸਰਬਸੰਮਤੀ ਦੇ ਨਾਲ ਪਾਸ ਕੀਤਾ। ਸਾਊਥ ਅਫਰੀਕਾ ਦੇ ਰਾਸ਼ਟਰਪਤੀ ਜੈਕਬ ਜ਼ੂਮਾ ਉਹਨਾਂ ਦੇ ਖਿਲਾਫ ਭਰੋਸੇ ਦਾ ਵੋਟ ਅੱਜ ਅਸੈਂਬਲੀ ਦੇ ਵਿੱਚ ਪਾਇਆ ਗਿਆ। ਇਸ ਵੋਟ ਦੇ ਵਿੱਚ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਜੈਕਬ ਜ਼ੂਮਾ ਉਹਨਾਂ ਨੇ 143 ਦੇ ਮੁਕਾਬਲੇ 233 ਵੋਟਾਂ ਹਾਸਲ ਕਰਕੇ ਭਰੋਸੇ ਦਾ ਮਤ ਪਾਸ ਕੀਤਾ ਅਤੇ ਉਹਨਾਂ ਨੂੰ ਤੇ ਉਹਨਾਂ ਦੀ ਸਰਕਾਰ ਨੂੰ ਕੱਢਣ ਦੀ ਕੋਸ਼ਿਸ਼ ਵਿਰੋਧੀ ਪਾਰਟੀ ਵੱਲੋਂ ਨਾਕਾਮ ਰਹੀ। ਪਿਛਲੇ ਦਿਨਾਂ ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਬਹੁਤ ਸਾਰੇ ਸਕੈਂਡਲ ਉਹ ਸਾਹਮਣੇ ਆ ਰਹੇ ਸੀ, ਜਿਸ ਕਰਕੇ ਮੌਜੂਦਾ ਅਫਰੀਕਨ ਨੈਸ਼ਨਲ ਕਾਂਗਰਸ ਦੀ ਸਰਕਾਰ ਆ ਉਸ ਦੇ ਉੱਤੇ ਬਹੁਤ ਤੌਹਮਤਾਂ ਲੱਗ ਰਹੀਆਂ ਸੀ, ਪਰ ਅੱਜ ਉਹਨਾਂ ਨੇ ਅਸੈਂਬਲੀ ਦੇ ਵਿੱਚ ਇਸ ਭਰੋਸੇ ਦੀ ਮੱਤ ਨੂੰ ਹਾਸਲ ਕਰ ਲਿਆ ਤੇ ਸਰਕਾਰ ਡਿੱਗਣ ਤੋਂ ਬਚ ਗਈ। ਮੇਨ ਵਿਰੋਧੀ ਪਾਰਟੀ ਡੈਮੋਕ੍ਰੈਟਿਕ ਅਲਾਇੰਸ, ਇਕਨੋਮਿਕ ਫਰੀडम ਫਾਈਟਰ ਤੇ ਹੋਰ ਛੋਟੀਆਂ ਪਾਰਟੀਆਂ ਨੇ ਕਨਸਟੀਟਿਊਸ਼ਨਲ ਕੋਰਟ ਦੇ ਵਿੱਚ ਇਹ ਕੇਸ ਲਿਆਉਣ ਤੋਂ ਬਾਅਦ ਦੇ ਵਿੱਚ ਇਹ ਭਰੋਸੇ ਦੀ ਵੋਟ ਕਰਾਉਣ ਵਿੱਚ ਜਿੱਤ ਹਾਸਲ ਕੀਤੀ ਸੀ, ਪਰ ਇਹਨਾਂ ਕੋਲ ਬਹੁਮਤ ਨਾ ਹੋਣ ਕਰਕੇ ਇਹ ਮੌਜੂਦਾ ਸਰਕਾਰ ਨੂੰ ਡਿੱਗਣ ਵਿੱਚ ਅਸਫਲ ਰਹੇ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਬੁੱਧਵਾਰ ਨੂੰ 91 ਡਿਗਰੀ ਹਾਈ 58 ਡਿਗਰੀ ਲੋ, ਸੈਨ ਫਰਾਂਸਿਸਕੋ 'ਚ 81 ਡਿਗਰੀ ਹਾਈ 58 ਡਿਗਰੀ ਲੋ, ਸੈਕਰਾਮੈਂਟੋ 'ਚ 99 ਡਿਗਰੀ ਹਾਈ 55 ਡਿਗਰੀ ਲੋ, ਯੂਬਾ ਸਿਟੀ ਵਿੱਚ 88 ਡਿਗਰੀ ਹਾਈ 55 ਡਿਗਰੀ ਲੋ, ਸਟਾਕਟਨ ਵਿੱਚ 90 ਡਿਗਰੀ ਹਾਈ 58 ਡਿਗਰੀ ਲੋ, ਟ੍ਰੇਸੀ ਵਿੱਚ 91 ਡਿਗਰੀ ਹਾਈ 60 ਡਿਗਰੀ ਲੋ, ਮੋਡੈਸਟੋ ਵਿੱਚ 91 ਡਿਗਰੀ ਹਾਈ 58 ਡਿਗਰੀ ਲੋ, ਫ੍ਰੈਜ਼ਨੋ ਵਿੱਚ 91 ਡਿਗਰੀ ਹਾਈ 60 ਡਿਗਰੀ ਲੋ, ਬੇਕਰਸਫੀਲਡ ਵਿੱਚ 96 ਡਿਗਰੀ ਹਾਈ 63 ਡਿਗਰੀ ਲੋ, ਲਾਸ ਐਂਜਲਸ 'ਚ 81 ਡਿਗਰੀ ਹਾਈ 69 ਡਿਗਰੀ ਲੋ, ਟਰਕੀ ਵਿੱਚ 70 ਡਿਗਰੀ ਹਾਈ 37 ਡਿਗਰੀ ਲੋ, ਸਾਊਥ ਲੇਕ ਟਾਹੋ 'ਚ 66 ਡਿਗਰੀ ਹਾਈ 35 ਡਿਗਰੀ ਲੋ, ਪੋਰਟਲੈਂਡ ਓਰੇਗਨ 'ਚ 76 ਡਿਗਰੀ ਹਾਈ 52 ਡਿਗਰੀ ਲੋ, ਸਿਆਟਲ ਵਾਸ਼ਿੰਗਟਨ 'ਚ 66 ਡਿਗਰੀ ਹਾਈ 48 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ 'ਚ 69 ਡਿਗਰੀ ਹਾਈ 32 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ 'ਚ 65 ਡਿਗਰੀ ਹਾਈ 42 ਡਿਗਰੀ ਲੋ, ਸ਼ਿਕਾਗੋ ਇਲੀਨੋਇਸ ਦੇ ਵਿੱਚ 56 ਡਿਗਰੀ ਹਾਈ 37 ਡਿਗਰੀ ਲੋ, 90% ਚਾਂਸ ਨੇ ਮੀਂਹ ਪਵੇਗਾ। ਨਿਊਯਾਰਕ ਦੇ ਵਿੱਚ 49 ਡਿਗਰੀ ਹਾਈ 44 ਡਿਗਰੀ ਲੋਅਰ ਟੈਂਪਰੇਚਰ ਰਹੇਗਾ। ਟੋਰਾਂਟੋ ਕੈਨੇਡਾ 'ਚ
4 ਡਿਗਰੀ ਸੈਲਸੀਅਸ ਹਾਈ, 1 ਡਿਗਰੀ ਸੈਲਸੀਅਸ ਲੋ। ਸਵੇਰ ਨੂੰ ਬਰਫਬਾਰੀ ਹੋ ਸਕਦੀ ਆ। ਵਿਨੀਪੈਗ 'ਚ 6 ਡਿਗਰੀ ਸੈਲਸੀਅਸ ਹਾਈ, -2 ਡਿਗਰੀ ਸੈਲਸੀਅਸ ਲੋ। ਕੈਲਗਰੀ ਵਿੱਚ 15 ਡਿਗਰੀ ਸੈਲਸੀਅਸ ਹਾਈ, 2 ਡਿਗਰੀ ਸੈਲਸੀਅਸ ਲੋ। ਵੈਨਕੂਵਰ 'ਚ 16 ਡਿਗਰੀ ਸੈਲਸੀਅਸ ਹਾਈ, 9 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਪੰਜਾਬ 'ਚ 33 ਡਿਗਰੀ ਸੈਲਸੀਅਸ ਹਾਈ, 18 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ 'ਚ 20 ਡਿਗਰੀ ਸੈਲਸੀਅਸ ਹਾਈ, 11 ਡਿਗਰੀ ਸੈਲਸੀਅਸ ਲੋ। ਲੰਡਨ UK ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ, 4 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ 'ਚ 14 ਡਿਗਰੀ ਸੈਲਸੀਅਸ ਹਾਈ, 7 ਡਿਗਰੀ ਸੈਲਸੀਅਸ ਲੋ। ਪੈਰਿਸ ਫਰਾਂਸ 'ਚ 15 ਡਿਗਰੀ ਸੈਲਸੀਅਸ ਹਾਈ ਤੇ 5 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸੋ ਤੋਂ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਰੇਟ ਦੇ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਡਾਓ ਜੋਨਸ ਤੋਂ, ਜਿੱਥੇ ਕਿ ਮੰਗਲਵਾਰ ਦੀ ਕਲੋਜ਼ਿੰਗ ਵਿੱਚ 133 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ। 17,603 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 48 ਪੁਆਇੰਟ ਡਿੱਗੇ, 4,844 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 21 ਪੁਆਇੰਟਾਂ ਦਾ ਘਾਟਾ ਹੋਇਆ, 2,045 ਤੇ ਮਾਰਕੀਟ ਕਲੋਜ਼ ਹੋਈ। ਵਿਲਸ਼ੇਅਰ 5000 ਦੇ ਵਿੱਚ 187 ਪੁਆਇੰਟ ਡਿੱਗੇ, 21,036 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ $US ਦੀ ਕੀਮਤ 66 ਰੁਪਏ 42 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 57 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 93 ਰੁਪਏ 98 ਪੈਸੇ, ਇੱਕ ਯੂਰੋ ਦੀ ਕੀਮਤ 75 ਰੁਪਏ 59 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 8 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 45 ਰੁਪਏ 19 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 49 ਰੁਪਏ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 176 ਰੁਪਏ 17 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 220 ਰੁਪਏ 11 ਪੈਸੇ, ਇੱਕ $US ਦੀ ਕੀਮਤ $1.31 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,228.60 ਪ੍ਰਤੀ ਆਉਂਸ, ਚਾਂਦੀ ਦਾ ਭਾਅ $15.09 ਪ੍ਰਤੀ ਆਉਂਸ ਰਿਹਾ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲਟਨ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।